ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਸਥਿਤ ਫਰੀਮੌਂਟ ਗੁਰਦੁਆਰਾ ਸਾਹਿਬ ਵਿਖੇ ਖਾੜਕੂ ਸੰਘਰਸ਼ ਦੀ ਸਾਖੀ ਅਣਗੌਲੇ ਅਣਜਾਣੇ ਸਿੱਦਕੀ ਅਤੇ ਯੋਧੇ ਕਿਤਾਬ ਜਾਰੀ ਕੀਤੀ ਗਈ। ਮੈਂ 200 ਦੇ ਕਰੀਬ ਪੰਨੇ ਕਿਤਾਬ ਦੇ ਪੜ੍ਹੇ ਨੇ ਤੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਕਾਂਟ ਟੇਕ ਮਾਈ ਆਈਜ਼ ਆਫ। ਤੇ ਅੱਜ ਵੀ ਜਿਨ੍ਹਾਂ ਨੇ ਆਪਣਾ ਐਨਾਲਿਸਿਸ ਦਿੱਤਾ ਉਹਨਾਂ ਨੇ ਬਿਲਕੁਲ ਇਹੀ ਪ੍ਰਭਾਵ ਦਿੱਤਾ ਹੈ, ਕਿਉਂਕਿ ਤੁਸੀਂ ਉਹਨਾਂ ਦੀ ਕਹਾਣੀ ਬੇਸ਼ੱਕ ਸਾਖੀ ਲਫ਼ਜ਼ ਜਦੋਂ ਅੱਜ ਮੈਂ ਸੋਚ ਰਿਹਾ ਸੀ, ਮੈਂ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਜਦੋਂ ਪੁਰਾਤਨ ਜਨਮ ਸਾਖੀ ਜਾਂ ਭਾਈ ਬਾਲੇ ਵਾਲੀ ਜਨਮ ਸਾਖੀ ਐਵੀਡੈਂਸ ਨੂੰ ਕਹਿੰਦੇ ਨੇ, ਸਾਖਸ਼ੀ ਲਫ਼ਜ਼ 'ਚੋਂ ਆਇਆ ਤੇ ਇਸ ਦਾ ਮਤਲਬ ਵੀ ਡਿਵਾਈਨ ਹੈ। ਵੈਸੇ ਸ਼ਹੀਦ ਦਾ ਮਤਲਬ ਵੀ ਵਿਟਨੈਸ ਹੈ ਅਰਬੀ ਜ਼ਬਾਨ 'ਚੋਂ। ਸ਼ਹਾਦਤ ਦੇਣ ਵਾਲਿਆਂ ਨੂੰ ਜਿਨ੍ਹਾਂ ਨੇ ਪ੍ਰਤੱਖ ਦੇਖਿਆ ਉਹ ਜੋ ਕਹਿੰਦੇ ਨੇ ਉਹ ਸਾਖੀ ਹੈ। ਔਰ ਇਹੀ ਕਾਰਨ ਹੈ ਕਿ ਸਰ ਕਪੂਰ ਸਿੰਘ ਹੋਰਾਂ ਨੇ ਜਦੋਂ ਲਫ਼ਜ਼ ਸਾਚੀ ਸਾਖੀ ਦੇ ਨਾਂ ਥੱਲੇ ਆਪਣਾ ਜੋ ਉਹਨਾਂ ਦਾ ਤਜਰਬਾ ਸੀ ਉਹ ਲਿਖਿਆ ਤੇ ਉਸ ਦੇ ਫਰੰਟ ਪੇਜ ਤੇ ਉਹਨਾਂ ਨੇ ਗੁਰਬਾਣੀ ਦਾ ਇਹ ਫਰਮਾਨ ਲਿਖਿਆ, ਸੰਤਨ ਕੀ ਸੁਣ ਸਾਚੀ ਸਾਖੀ। ਸੋ ਤੁਸੀਂ ਇਸ ਸਾਰੇ ਲਗਭਗ 3 ਦਹਾਕਿਆਂ ਦੇ ਇਤਿਹਾਸ ਦੇ ਸਿਰਫ ਵਿਟਨੈਸ ਨਹੀਂ ਹੋ, ਤੁਸੀਂ ਉਸ ਦੇ ਜਰਨੈਲ ਹੋ। 1991 'ਚ ਜਦੋਂ ਅਸੀਂ ਤੁਹਾਡੀ ਮਿਸਲ ਦਾ ਹਿੱਸਾ ਬਣੇ, ਅੱਜ ਤੱਕ ਵੀ ਉਹੀ ਮਿਸਲ ਔਰ ਉਹੀ ਜਦੋਂ ਅਸੀਂ ਸ਼ਹੀਦਾਂ ਦੇ ਵਿਰਸੇ ਦੀ ਗੱਲ ਕਰਦੇ ਹਾਂ, ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਜਰਨੈਲ ਹੋਣ ਦੇ ਨਾਤੇ ਜਿੱਥੇ ਤੁਸੀਂ ਸੰਘਰਸ਼ ਦੇ ਵਿੱਚ ਸੱਚੀ ਅਗਵਾਈ ਦਿੱਤੀ, ਤੁਹਾਡੀ ਸ਼ਖਸੀਅਤ ਵਿਚਲੀ ਨਿਮਰਤਾ, ਮਿਠਾਸ, ਹਲੀਮੀ, ਸਾਰੀਆਂ ਜਥੇਬੰਦੀਆਂ ਤੁਹਾਨੂੰ ਉਸ ਪਿਆਰ ਨਾਲ ਦੇਖਦੀਆਂ ਰਹੀਆਂ। ਅੱਜ ਗੁਰੂ ਨੇ ਤੁਹਾਨੂੰ ਇਹ ਮੌਕਾ ਵੀ ਦਿੱਤਾ ਹੈ ਕਿ ਤੁਸੀਂ ਉਹਨਾਂ ਅਣਗੌਲੇ, ਜਦੋਂ ਕਿਹਾ ਜਾਂਦਾ ਹੈ ਅਮਰੀਕਾ 'ਚ ਅਰਲਿੰਗਟਨ ਸੈਮੇਟਰੀ ਵਾਸ਼ਿੰਗਟਨ ਦੇ ਵਿੱਚ ਹਜ਼ਾਰਾਂ ਕਬਰਾਂ ਬਣੀਆਂ ਹੋਈਆਂ ਨੇ, ਲੇਕਿਨ ਇੱਕ ਕਬਰ ਹੈ ਜਿਸ ਨੂੰ ਕਹਿੰਦੇ ਨੇ ਟੌਂਬ ਆਫ ਐਨ ਅਨਨੋਨ ਸੋਲਜਰ। ਵੈਟਰਨਸ ਡੇ ਦੇ ਮੌਕੇ, ਮੈਮੋਰੀਅਲ ਡੇ ਦੇ ਮੌਕੇ ਜਦੋਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜਾਂਦੇ ਨੇ, ਉਹ ਫੁੱਲਾਂ ਦੀ ਰੀਤ ਉਸ ਕਬਰ 'ਤੇ ਹੀ ਰੱਖਦੇ ਨੇ, ਟੌਂਬ ਆਫ ਐਨ ਅਨਨੋਨ ਸੋਲਜਰ। ਸੋ ਤੁਸੀਂ ਉਹਨਾਂ ਸਾਰੀਆਂ ਗਾਥਾਵਾਂ ਨੂੰ, ਉਹਨਾਂ ਸਾਖੀਆਂ ਨੂੰ ਜਿਹੜਾ ਹੈ ਉਹ ਕਲਮਬੱਧ ਕੀਤਾ ਹੈ। ਇਹ ਕਿਤਾਬ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੇ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਲਿਖੀ ਗਈ ਹੈ। ਇਹ ਸਮਾਗਮ ਕੈਲੀਫੋਰਨੀਆ ਵਿੱਚ ਰਹਿੰਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰਵਾਇਆ ਗਿਆ ਸੀ। ਇਸ ਸਮਾਗਮ ਵਿੱਚ ਪੰਜਾਬ ਤੋਂ ਭਾਈ ਦਲਜੀਤ ਸਿੰਘ ਬਿੱਟੂ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ ਅਤੇ ਉਹਨਾਂ ਇਕੱਤਰ ਹੋਈਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇੰਟਰਵਿਊ ਦੇ ਵਿੱਚ ਜਾਂ ਜਿਹੜੇ ਕਿਤਾਬ ਦੇ ਅੰਸ਼ ਮੈਂ ਦੇਖੇ ਆ ਉਹਨਾਂ ਦੇ ਵਿੱਚ ਜਿਹੜਾ ਤੁਹਾਡਾ ਅੰਦਾਜ਼ੇ ਬਿਆਨ ਕਹਿ ਲਈਏ ਆਪਾਂ ਜਾਂ ਬਿਆਨਣ ਦਾ ਤਰੀਕਾ ਆ ਉਹ ਬਹੁਤ ਅੱਛਾ ਹੈ। ਸੋ ਮਹਾਰਾਜ ਕਿਰਪਾ ਕਰਨ, ਜਿਸ ਤਰੀਕੇ ਦੇ ਨਾਲ ਜਾਂ ਜਿਸ ਲੜੀ ਦੇ ਵਿੱਚ ਪਰੋ ਕੇ ਤੁਸੀਂ ਇਸ ਜਿਹੜੀ ਸੰਘਰਸ਼ ਦੀ ਗਾਥਾ ਹੈ ਜਿਹਦੇ ਕਿ ਤੁਸੀਂ ਆਪ ਵਿਟਨੈਸ ਰਹੇ ਹੋ ਜਾਂ ਤੁਹਾਨੂੰ ਜਾਣਕਾਰੀ ਆ, ਉਹ ਸੰਗਤਾਂ ਦੇ ਨਾਲ ਤੁਸੀਂ ਸਾਂਝੀ ਕਰ ਰਹੇ ਹੋ। ਮੈਂ ਤਾਂ ਇਹ ਇੱਕ ਯਤਨ ਹੀ ਕੀਤਾ ਕਿ ਉਸ ਸਮੇਂ ਦਾ ਜੋ ਸੱਚ ਹੈ, ਜੋ ਰੀਅਲ ਤੱਤ ਜਾਂ ਰਿਐਲਿਟੀ ਹੈ, ਜੋ ਥੱਲੇ ਰੀਅਲ ਫੋਰਸ ਹੈ, ਸੱਚ ਜਿਹੜੀ ਵਰਕ ਕਰਦੀ ਹੈ, ਜਿਹੜੀ ਹੁਣ ਕਰਦੀ ਹੈ, ਉਹ ਸਦਾ ਹੀ ਰਹਿੰਦੀ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਨਾਂ ਪਲਾਂ ਨੂੰ, ਉਹਨਾਂ ਸ਼ਿਲਾਂ ਨੂੰ, ਉਹਨਾਂ ਪ੍ਰੈਕਟਿਸ ਨੂੰ, ਉਹਨਾਂ ਖੂਬਸੂਰਤੀਆਂ ਉਹਨਾਂ ਨੂੰ ਫੜਿਆ ਜਾਵੇ। ਤੇ ਮੇਰੇ ਤੋਂ ਪਹਿਲਾਂ ਹੋਰ ਬਹੁਤ ਸਿੰਘਾਂ ਜਿਹੜੇ ਸਾਥੀਆਂ ਨੇ ਵੀ ਤੇ ਹੋਰ ਸਕੋਲਰਸ ਨੇ ਵੀ ਕੋਸ਼ਿਸ਼ ਕੀਤੀ ਕਿਸੇ ਲੈਵਲ 'ਤੇ, ਸਾਰੇ ਹੀ ਉਹਨਾਂ ਸਾਰਿਆਂ ਦੀ ਦੇਣ ਆ ਤੇ ਮੇਰਾ ਵੀ ਇੱਕ ਜਿਹੜਾ ਯਤਨ ਉਹਨਾਂ ਦੇ ਵਿੱਚ ਹੀ ਹੈ। ਤੇ ਹਾਲੇ ਬਹੁਤ ਕੁਛ ਹੋਣ ਵਾਲਾ ਹੈ ਤੇ ਮੈਂ ਸੋਚਦਾ ਹਾਂ ਕਿ ਜੋ ਇਹ ਸੰਘਰਸ਼ ਸੀ, ਜਿਹੜੀ ਬੁਨਿਆਦ ਗੁਰੂ ਦੀ ਮਿਹਰ, ਨਦਰ, ਅਰਦਾਸ, ਸਿਦਕ, ਸਬਰ, ਸਾਂਝੀ ਸਾਡੀ ਯਾਦ, ਸਮੁੱਚੀ ਜਿਹੜੀ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਸਾਡਾ ਹੈ ਤੇ ਉਹਦੇ ਵਿੱਚ ਪਈ ਆ। ਤੇ ਐਡੀਆਂ ਵੱਡੀਆਂ ਜਿਹੜੀਆਂ ਐਕਟੀਵਿਟੀਜ਼ ਉਹਨਾਂ ਬਾਰੇ ਗੱਲ ਕਰਨੀ ਕੋਈ ਸੌਖੀ ਗੱਲ ਨਹੀਂ।
मैं कोशिश की है, मैनूं पूरी उम्मीद है, साडा यकीन है कि अगे जिहड़े साडे पंथ दे नौजवान हैं वो इहनूं अगे वधाउणगे, क्योंकि रीयल जिहड़ी इंटरप्रैशन है वो होनी ही होनी है। उस समय के दौरान नहीं सी हो सकती। हरेक चीज़ का अपना समा होंदा है। गल्लां पईयां उस तरह ही हुंदियां हैं, पता हुंदा कि इदां है, पर खास समय ते उन्होंने लोगों में ग्रहण होना होंदा ते जनरलाइज होना होंदा। ये वड्डियां गल्लां इस तरह ही ते जदों असीं संघर्ष दे विच सी उदों तां असीं इन्नी इंटैंसिटी विच सी कि सानूं एड्डी वड्डी साडे उत्ते छां सीगी, सिख याद दी, सिख अरदास दी, साडी दुआ कि सानूं होर गल्लां बारे सवाए जंग ते शहादत तो ते उस प्रेजेंट मोमेंट तो विच असीं विचर रहे सी, होर बारे कोई उधर नूं मना ही नहीं सी जांदा। ਇਹ ਜੋ ਸੰਘਰਸ਼ ਲੜਿਆ ਗਿਆ ਸਿਰਫ ਤੇ ਸਿਰਫ ਦਲੇਰੀ, ਸੂਰਬੀਰਤਾ, ਬਹਾਦਰੀ ਜਾਂ ਕੱਲੀ ਨਿਡਰਤਾ ਨਾਲ ਹੀ ਨਹੀਂ ਸੀ। ਇਹ ਗੱਲਾਂ ਸਨ, ਬਹੁਤ ਵੱਡੇ ਪੱਧਰ ਤੇ ਸਨ, ਪਰ ਇਸ ਤੋਂ ਬਿਨਾ ਜੋ ਦ੍ਰਿਸ਼ਟਾਂਤ ਭਾਈ ਸਾਹਿਬ ਆਪਣੀ ਬੁੱਕ ਵਿੱਚ ਪੇਸ਼ ਕਰ ਰਹੇ ਹਨ ਉਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਪਾਤਰਾਂ ਦੇ ਉੱਤੇ ਗੁਰੂ ਸਾਹਿਬ ਦਾ ਕੋਈ ਦੈਵੀ ਪ੍ਰਤਾਪ ਸੀ ਜਿਹੜਾ ਉਸ ਟਾਈਮ ਵਰਤ ਰਿਹਾ ਸੀ। ਬਿਲਕੁਲ ਇੱਕ ਆਮ ਯੁੱਧ ਵਾਲੇ, ਲੜਾਈ ਵਾਲੇ ਪਾਤਰ ਨਹੀਂ ਸਨ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਇਸ ਬੁੱਕ ਵਿੱਚ ਕਰ ਰਹੇ ਹਨ। ਬਹੁਤ ਪਾਤਰ ਨੇ ਜਿਨ੍ਹਾਂ ਦਾ ਜ਼ਿਕਰ ਹੋਇਆ ਹੈ, ਉਹ ਐਸੇ ਹਨ ਜਿਨ੍ਹਾਂ ਨੂੰ ਅਸੀਂ ਸ਼ਾਇਦ ਨਾ ਹੀ ਜਾਣਦੇ ਜੇ ਭਾਈ ਸਾਹਿਬ ਹੁਣੀ ਇਸ ਬੁੱਕ ਦੇ ਵਿੱਚ ਉਸ ਦਾ ਜ਼ਿਕਰ ਨਾ ਕਰਦੇ, ਜਿਹਦਾ ਉਹਨਾਂ ਨੇ ਸਿਰਲੇਖ ਵੀ ਵੱਖਰੇ ਵੱਖਰੇ ਤੇ ਅਣਗੌਲੇ, ਅਣਪਛਾਣੇ ਪਾਤਰ। ਸੋ ਇਸ ਲੈਵਲ ਦੀਆਂ, ਇਸ ਪੱਧਰ ਦੀਆਂ ਰੂਹਾਂ ਨੇ, ਕੁਛ ਰੂਹਾਂ ਨੇ ਸੇਵਾਵਾਂ ਉਸ ਸੰਘਰਸ਼ ਦੇ ਵਿੱਚ ਦਿੱਤੀਆਂ ਨੇ ਜਿਹੜੀਆਂ ਕਿ ਕਿਸੇ ਕਿਸਮ ਦੀ ਲਿਖਤਾਂ ਦੇ ਵਿੱਚ ਨਹੀਂ ਆਈਆਂ, ਨਾ ਤੇ ਮੀਡੀਆ ਨੇ ਉਸ ਟਾਈਮ ਛਾਪਣੀਆਂ ਸਨ, ਜਾਂ ਕਿ ਜਿਹੜੀਆਂ ਕਿ ਕਈਆਂ ਜਾ ਹੀ ਨਹੀਂ ਸਕਦੀਆਂ ਉਸ ਸਮੇਂ ਵਿੱਚ, ਬਿਕੋਜ਼ ਕੁਛ ਸੇਵਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਉਸ ਸਮੇਂ ਦੇ ਵਿੱਚ ਪਬਲਿਕ ਨਹੀਂ ਕੀਤੀਆਂ ਜਾ ਸਕਦੀਆਂ ਹਨ। ਪਰ ਬਹੁਤ ਗੱਲਾਂ ਨੇ ਜਿਹੜੀਆਂ ਉਹਦੇ 'ਚੋਂ ਦੇਖਣ ਨੂੰ ਮਿਲਦੀਆਂ ਨੇ ਕਿ ਪੰਜਾਬ ਦੀ ਧਰਤੀ ਨੇ ਜੇ ਥੋੜ੍ਹੇ ਲਫ਼ਜ਼ਾਂ 'ਚ ਕਹਿਣਾ ਹੋਵੇ ਤਾਂ ਇਸ ਸਦੀ ਦਾ ਜੇ ਇੱਕ ਗੋਲਡਨ ਯੁੱਗ ਦਾ ਆਨੰਦ ਮਾਣਿਆ ਹੈ ਤਾਂ ਉਹਨਾਂ ਰੂਹਾਂ ਨੇ ਜਿੰਨਾ ਚਿਰ ਪੰਜਾਬ ਦੇ ਵਿੱਚ, ਹਾਲਾਂਕਿ ਅਫੀਸ਼ੀਅਲ ਰਾਜ ਨਹੀਂ ਸੀ, ਸਿਰਫ ਬੋਲਬਾਲਾ ਹੀ ਸੀ, ਉਹਨਾਂ ਸਿੰਘਾਂ ਦਾ ਜਿੰਨਾ ਚਿਰ ਪੰਜਾਬ 'ਚ ਬੋਲਬਾਲਾ ਹੀ ਰਿਹਾ, ਪੰਜਾਬ ਨੇ ਤਕਰੀਬਨ ਪਿਛਲੇ ਕਈ ਦਹਾਕਿਆਂ ਦਾ ਜੋ ਸੁਨਹਿਰੀ ਸਮਾਂ ਵਾ ਉਹ ਮਾਣਿਆ ਵਾ। ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਉਹਨਾਂ ਸਿੰਘਾਂ ਦੇ ਜੋ ਕੰਮ ਸਨ, ਜੋ ਸਿੰਘਾਂ ਦਾ ਵਿਹਾਰ ਸੀਗਾ, ਉਹਦੇ ਵਿੱਚੋਂ ਵਾਕਈ ਮਤਲਬ ਕੋਈ ਰੱਬੀ ਵਰਤਾਰਾ ਜਿਹੜਾ ਉਹ ਝਲਕਦਾ, ਜਿਸ ਦੀ ਨਿਸ਼ਾਨਦੇਹੀ ਇਹ ਕਿਤਾਬ ਬੜੀ ਬਖੂਬੀ ਕਰਦੀ ਹੈ। ਤੇ ਜਦੋਂ ਕੋਈ ਜੰਗ ਦਾ ਹਿੱਸਾ ਨਾ ਹੋਵੇ, ਕੋਈ ਗੱਲ ਸੁਣੀ ਹੋਵੇ, ਜਾਂ ਇਹ ਕਹਿ ਲਓ ਵੀ ਇੱਕ ਬੰਦਾ ਕੁੱਟ ਖਾ ਰਿਹਾ, ਪੁਲਿਸ ਦੀ ਤਸ਼ੱਦਦ ਚੱਲ ਰਿਹਾ, ਉਹਦੇ ਦੰਦ ਖਿੱਚੇ ਜਾ ਰਹੇ ਆ, ਨਹੁੰ ਖਿੱਚੇ ਜਾ ਰਹੇ ਆ, ਉਹਦੇ ਕੇਸ ਪੁੱਟੇ ਜਾ ਰਹੇ ਆ, ਉਹਦੀਆਂ ਬਾਹਾਂ ਤੋੜੀਆਂ ਜਾ ਰਹੀਆਂ, ਉਹਨੂੰ ਪੁੱਠਾ ਲਟਕਾਇਆ ਹੋਇਆ, ਜੇ ਉਹ ਵਿਆਖਿਆ ਕਰੇ ਆਪਣੀ ਪੀੜ ਦੀ ਤੇ ਇੱਕ ਸੁਣਨ ਵਾਲਾ, ਵੇਖਣ ਵਾਲਾ ਵਿਆਖਿਆ ਕਰੇ ਤਾਂ ਉਹ 'ਚ ਜ਼ਮੀਨ ਅਸਮਾਨ ਦਾ ਅੰਤਰ ਹੋ ਜਾਂਦਾ। ਇੱਕ ਨੇ ਸੁਣੀ ਗੱਲ ਜਾਂ ਵੀਡੀਓ 'ਚ ਦੇਖੀ ਗੱਲ ਜਾਂ ਤਸਵੀਰ 'ਚ ਵੇਖੀ ਗੱਲ ਦੀ ਵਿਆਖਿਆ ਕਰਨੀ ਹੈ, ਇੱਕ ਉਹ ਹੈ ਜਿਸ ਨੇ ਉਹ ਪੀੜ ਪਿੰਡੇ ਦੇ ਉੱਤੇ ਹੰਡਾਈ ਹੋਈ ਹੈ, ਉਹਨੇ ਦਰਜ ਕਰਨੀ ਹੈ। ਭਾਈ ਦਲਜੀਤ ਸਿੰਘ ਹੋਰਾਂ ਨੇ ਜੋ ਵਿਲੱਖਣਤਾ ਇਸ ਕਿਤਾਬ ਦੇ ਵਿੱਚ ਦਰਜ ਕੀਤੀ ਹੈ ਉਹ ਬੇਮਿਸਾਲ ਹੈ। ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਭਾਈ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਪਰਿਵਾਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ ਹੈ ਕਿ ਜੇ ਕੋਈ ਚਾਹ ਫੜਾ ਰਿਹਾ ਹੈ, ਕੋਈ ਰੋਟੀ ਖਵਾ ਰਿਹਾ ਹੈ, ਕੋਈ ਸੰਦੇਸ਼ ਪਹੁੰਚਾ ਰਿਹਾ ਹੈ, ਕੋਈ ਸਿਰਫ ਰਸਤਾ ਹੀ ਦੱਸ ਰਿਹਾ ਹੈ,
ਕਿਸੇ ਕੋਲ 1 ਰੁਪਈਆ ਹੈ, ਕਿਸੇ ਕੋਲ 5 ਰੁਪਈਏ ਨੇ, ਕਿਸੇ ਕੋਲ 100 ਰੁਪਈਆ ਹੈ, ਕੋਈ 1000 ਰੁਪਈਆ ਹੈ। ਲੱਖ ਰੁਪਈਏ ਵਾਲਾ ਆਪਣੀ ਡੌਂਡੀ ਪੀਟੀ ਜਾਂਦਾ, ਮੈਂ ਲੱਖ ਰੁਪਈਆ ਦਿੱਤਾ। ਕੌਮਾਂ ਦੇ ਸੰਘਰਸ਼ਾਂ ਵਿੱਚ ਲੱਖ ਤੇ ਰੁਪਈਏ ਦਾ ਇੱਕੋ ਜਿੰਨਾ ਹੀ ਕੀਮਤ ਆ ਕਿ ਕੋਈ ਦੇ ਰਿਹਾ, ਆਪਣੀ ਇਮਾਨਦਾਰੀ ਦੇ ਨਾਲ ਭੇਂਟ ਕਰ ਰਿਹਾ ਹੈ, ਭਾਵੇਂ ਉਹ 1 ਲੱਖ ਹੈ, ਭਾਵੇਂ ਕਰੋੜ ਹੈ, ਔਰ ਭਾਵੇਂ 1 ਰੁਪਈਆ ਹੈ। ਜਿੰਨੀ ਸਮਰੱਥਾ ਅਕਾਲ ਪੁਰਖ ਨੇ ਕਿਸੇ ਨੂੰ ਦਿੱਤੀ ਹੈ ਉਹ ਕਰ ਰਿਹਾ ਹੈ। ਕੀੜੀ ਨੇ ਕੀੜੀ ਵਾਲੀ ਗੱਲ ਕਰਨੀ ਹੈ, ਸ਼ੇਰ ਨੇ ਸ਼ੇਰ ਵਾਲੀ ਗੱਲ ਕਰਨੀ ਹੈ। ਭਾਈ ਦਲਜੀਤ ਸਿੰਘ ਹੋਰਾਂ ਨੇ ਜੋ ਗੱਲ ਕੀਤੀ ਹੈ, ਜੋ ਇਸ ਕਿਤਾਬ ਦੇ ਵਿੱਚ ਦਰਜ ਕੀਤੀ ਹੈ, ਜਿਹੜੇ ਪਹਿਲੇ ਸਫ਼ੇ ਹਨ ਉਹਨਾਂ ਦੇ, ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਹਰ ਇੱਕ ਨੂੰ ਪੜ੍ਹਨੇ ਚਾਹੀਦੇ ਨੇ, ਜਿਸ ਵਿੱਚ ਉਹ ਸਿੱਖ ਦੀ, ਜਰਨੈਲ ਦੀ, ਸਿਪਾਹੀ ਦੀ, ਉਸ ਦੇ ਕਿਰਦਾਰ ਦੀ ਗੱਲ ਕਰਦੇ ਹਨ ਤੇ ਕਿਰਦਾਰ ਦੇ ਪਰਖ ਦੇ ਸਮੇਂ ਦੀ ਗੱਲ ਕਰਦੇ ਹਨ। ਇਸ ਕਿਤਾਬ ਨੂੰ ਪੜ੍ਹਨਾ ਇਸ ਕਰਕੇ ਵੀ ਬਹੁਤ ਜ਼ਰੂਰੀ ਹੈ ਕਿ ਇਹ ਪਿਛਲੇ 3-4 ਦਹਾਕਿਆਂ ਦਾ ਉਹ ਸਮਾਂ ਜੋ ਸਿੱਖ ਕੌਮ ਦੇ ਉੱਤੇ ਹੋਇਆ, ਜੋ ਬੀਤਿਆ, ਉਹ ਆਪਣੇ ਅਸਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਜੋ ਲੇਖਕਾਂ ਨੇ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ, ਜਾਂ ਸਰਕਾਰੀ ਲੇਖਕਾਂ ਨੇ, ਜਾਂ ਅਖੌਤੀ ਵਿਦਵਾਨਾਂ ਨੇ, ਜਾਂ ਵਿਕੇ ਹੋਏ ਵਿਦਵਾਨਾਂ ਨੇ, ਜਾਂ ਕਾਮਰੇਡਾਂ ਨੇ, ਜਾਂ ਪੁਲਿਸ ਅਫਸਰਾਂ ਨੇ, ਜਾਂ KPS ਗਿੱਲ ਵਰਗੇ ਬੁੱਚੜ ਨੇ, ਜਾਂ ਜਿਵੇਂ ਪ੍ਰਧਾਨ ਮੰਤਰੀਆਂ ਨੇ ਗੱਲ ਕੀਤੀ ਸਿੱਖ ਸੰਘਰਸ਼ ਬਾਰੇ, ਸਿੱਖ ਜਰਨੈਲਾਂ ਬਾਰੇ, ਸਿੱਖ ਸਿਪਾਹੀਆਂ ਬਾਰੇ, ਸਿੱਖ ਜੱਦੋਜਹਿਦ ਬਾਰੇ, ਉਹ ਬ੍ਰਾਹਮਣਵਾਦੀ ਚੌਖਟੇ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਹੀਂ ਪ੍ਰਭਾਵਿਤ ਕਰਦੀਆਂ। ਅਸੀਂ ਉਸ ਸੰਘਰਸ਼ ਨੂੰ ਬਹੁਤ ਨੇੜਿਓਂ ਹੋ ਕੇ ਵੇਖਿਆ ਹੋਇਆ ਹੈ, ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦੇ। ਤੇ ਭਾਈ ਸਾਹਿਬ ਨੇ ਹਰ ਪਲ, ਹਰ ਦਿਨ, ਹਰ ਰਾਤ ਉਸ ਸੰਘਰਸ਼ ਦੇ ਵਿੱਚ ਗੁਜ਼ਾਰੀ ਹੈ। ਅੱਧੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਗੁਜ਼ਾਰੀ ਹੈ, ਸੰਘਰਸ਼ ਦੇ ਵਿੱਚ ਗੁਜ਼ਾਰੀ ਹੈ, ਭੁੱਖੇ ਰਹਿ ਕੇ ਗੁਜ਼ਾਰੀ ਹੈ। ਕਿਰਾਇਆ ਵੀ ਨਹੀਂ ਸੀ ਜੇਬ ਵਿੱਚ ਹੁੰਦਾ, ਉਸ ਸਮੇਂ ਵੀ ਇਹਨਾਂ ਨੇ ਉਹ ਟਾਈਮ ਬਿਤਾਇਆ ਹੈ। ਪਰ ਉਸ ਨੂੰ ਲਿਖਿਆ ਹੈ, ਉਹਨਾਂ ਨੇ ਲਫ਼ਜ਼ ਦਿੱਤੇ ਹਨ, ਇਹ ਲਫ਼ਜ਼ ਸੋਨੇ ਵਰਗੇ ਹਨ। ਜਦੋਂ ਮੈਨੂੰ ਪਹਿਲੇ ਵਾਰੀ ਕਿਤਾਬ ਮਿਲੀ ਤਾਂ ਜਿੱਦਾਂ ਆਪਾਂ ਐ ਸਿੰਪਲ ਜਿਹਾ ਫਰੋਲ ਕੇ ਜੇ ਦੇਖਦੇ ਆ ਤੇ ਮੈਨੂੰ ਇਦਾਂ ਲੱਗਿਆ ਯਾਰ ਕੋਈ ਬਿਬਲੀਓਗ੍ਰਾਫੀ ਨਹੀਂ, ਫੁੱਟਨੋਟ ਨਹੀਂ, ਤੇ ਵੀ ਕੀ ਹੈ, ਵੀ ਕਿੱਦਾਂ ਇਹ ਹਿਸਟੋਰੀਕਲੀ, ਕਿਉਂਕਿ ਮੈਂ ਹਿਸਟਰੀ ਦਾ ਸਟੂਡੈਂਟ ਹੈ, ਵੀ ਹਿਸਟੋਰੀਕਲੀ ਇਹ ਕਿੱਦਾਂ ਖੜੂਗੀ ਕਿਤਾਬ। ਥੋੜਾ ਡਰ ਲੱਗਿਆ, ਪੜ੍ਹਨੀ ਸ਼ੁਰੂ ਕੀਤੀ। ਹਜੇ ਮੈਂ ਇੰਟਰੋਡਕਸ਼ਨ ਦੇ ਵਿੱਚ ਹੀ ਇਹ ਲੱਗਿਆ ਵੀ ਨਹੀਂ, ਸਾਨੂੰ ਉਹ ਨੋਰਮਸ ਮੰਨਣ ਦੀ ਕੀ ਲੋੜ ਆ ਜਿਹੜੀਆਂ ਸਟੈਬਲਿਸ਼ਡ ਨੋਰਮਸ ਹੈ, ਚਾਹੇ ਵੈਸਟ ਦੀਆਂ ਚਾਹੇ ਕਿਸੇ ਦੀਆਂ ਵੀ। ਸਾਡੇ ਕੋਲੇ ਆਪਣੀ ਪਰੰਪਰਾ ਹੈ, ਸਾਡੇ ਕੋਲੇ ਜਿਵੇਂ ਆਪਾਂ ਸਾਖੀਆਂ ਹੈ, ਉਸੇ ਹਿਸਾਬ ਨਾਲ ਫਿਰ ਇਹ ਸਾਖੀਆਂ ਵਾਂਗੂ ਕਿਤਾਬ ਲੱਗਣ ਲੱਗੀ ਵੀ ਅਸੀਂ ਆਪਣੀ ਪਰੰਪਰਾ 'ਚੋਂ ਲਿਖੀ ਹੈ, ਜਿਹੜੀ ਬੰਦੇ ਦੇ ਧੁਰ ਦਿਲ ਤੱਕ ਜਾਂਦੀ ਹੈ। ਇਹੀ ਹੈ ਲੋਕਾਂ ਤਾਈਂ ਸੁਨੇਹਾ ਦੇਣਾ, ਸੰਗਤ ਤਾਈਂ ਸੁਨੇਹਾ ਦੇਣਾ।